ਮਿੰਟ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅੰਮ੍ਰਿਤਸਰ ਏਅਰਪੋਰਟ ਦੀ। ਯਾਤਰੀਆਂ ਨੇ ਹੰਗਾਮਾ ਕੀਤਾ ਜੀ, ਇੱਥੇ ਕਾਫੀ ਕੀਤਾ। हाँ जी, देखो ਇਹਦੇ ਚ ਕੀ ਸੀਗਾ ਕਿ ਇੱਕ ਜਿਹੜੀ ਫਲਾਈਟ ਜਾਣੀ ਸੀਗੀ ਅਮਰੀਕਾ ਨੂੰ, ਜਾਰਜੀਆ ਨੂੰ, ਤੇ ਇਹਦੇ ਵਿੱਚ 150 ਤੋਂ ਵੱਧ ਯਾਤਰੀਆਂ ਨੇ ਜਾਣਾ ਸੀ। ਜਿਹੜੀ ਉਹ ਕੰਪਨੀ ਸੀ ਨਿਓਸ, ਉਹਦਾ ਜਿਹੜਾ ਜਹਾਜ਼ ਸੀਗਾ ਉਹ ਉੱਥੇ ਕਿਤੇ ਜੈਪੁਰ ਹੀ ਰਹਿ ਗਿਆ। ਕਹਿੰਦੇ ਜੀ ਧੁੰਦ ਬੜੀ ਆ, ਕੱਲ ਨੂੰ ਚਲਾਂਗੇ। ਹੁਣ ਯਾਤਰੀਆਂ ਵਾਸਤੇ ਮੁਸ਼ਕਲ ਇਹ ਸੀਗੀ ਕਿ ਉਹ ਕਹਿੰਦੇ ਕਿ ਸਾਨੂੰ ਇੱਥੇ ਸੱਦ ਲਿਆ ਗਿਆ, ਬੁਲਾ ਲਿਆ ਗਿਆ, ਚੈੱਕ ਇਨ ਹੋ ਗਿਆ, ਸਾਰਾ ਕੁਝ ਜਦੋਂ ਹੋ ਗਿਆ ਤੇ ਘੰਟੇ ਬਾਅਦ ਆ ਕੇ ਆਖ ਦਿੰਦੇ ਸੀ ਬਸ ਆ ਗਈ ਜੀ ਫਲਾਈਟ, ਫਿਰ ਆ ਗਈ ਜੀ ਆ ਗਈ। ਤੇ ਇਸ ਤਰ੍ਹਾਂ ਕਰ ਕਰਕੇ ਉਹ ਕਹਿੰਦੇ ਨਾ ਖਾਣ ਦਾ ਪ੍ਰਬੰਧ, ਨਾ ਕੋਈ ਪੀਣ ਦਾ ਪ੍ਰਬੰਧ, ਨਾ ਕੋਈ ਸੌਣ ਦਾ ਇੰਤਜ਼ਾਮ। ਦੇਖੋ ਪਾਲਾ ਬੜਾ ਜੀ, ਠੰਡ ਬੜੀ ਜੇ ਇੱਥੇ, ਬੜੀ ਠੰਡ ਆ, ਹੱਡਾਂ ਨੂੰ ਐ ਚੀਰਦੀ ਜਾਂਦੀ ਆ। ਤੇ ਜਿਹੜਾ ਹੁਣ ਵੇਟ ਕਰਨ ਵਾਲਾ ਹੈ, ਇੰਤਜ਼ਾਰ ਕਰਨ ਵਾਲਾ, ਉਹਦੇ ਲਈ ਤੇ ਹੋਰ ਮੁਸੀਬਤ ਹੈ ਕਿ ਭਾਈ ਕਦੋਂ ਯਾਤਰਾ ਸ਼ੁਰੂ ਹੋਵੇ, ਕਦੋਂ ਯਾਤਰਾ ਮੁੱਕਣੀ ਹੈ। ਉਹਦੇ ਤੋਂ ਪਹਿਲਾਂ 24 ਘੰਟਿਆਂ ਦੀ ਇਹ ਖੱਜਲ ਖੁਆਰੀ, ਇਹ ਵੀ ਬੜਾ ਥਕਾਵਟ ਵਾਲਾ ਕੰਮ ਹੈ ਨਾ, ਕਿਉਂਕਿ ਜਹਾਜ਼ ਦੇ ਵਿੱਚ ਵੀ ਤੇ ਵੱਜੇ ਜਾਣਾ। ਤੋ ਇਸ ਕਰਕੇ ਇਹ ਅੱਡਾ ਫਿਰ ਤੁਹਾਨੂੰ ਪਤਾ ਹੀ ਹੈ, ਸਕੀਮਾਂ ਪਾਉਣ ਲੱਗ ਜਾਂਦੇ ਆ। ਨਹੀਂ ਜੀ ਦੇਖੋ ਧੁੰਦ ਕਰਕੇ ਉੱਥੇ ਲੈਂਡ ਕਰਾਉਣੀ ਪਈ ਫਲਾਈਟ, ਅਸੀਂ ਤੇ ਕਿਹਾ ਸੀ ਕਿ ਤੁਹਾਨੂੰ ਹੋਟਲ ਲੈ ਦਿੰਨੇ, ਤੁਸੀਂ ਉੱਥੇ ਰਹੋ। ਉਹ ਕਹਿੰਦੇ ਕੁਛ ਨਹੀਂ ਕਿਹਾ, ਇਹਨਾਂ ਨੇ ਕਿਹਾ ਸਾਨੂੰ, ਇਹ ਜਿਹੜੇ ਬੋਲਦੇ ਪਏ ਨੇ ਹੁਣ। ਸੋ ਇਹ ਇਸ ਕਰਕੇ ਹੰਗਾਮਾ ਹੋਇਆ ਔਰ ਕਾਫੀ ਕੁਛ ਹੈ ਜਿਹੜਾ ਇੱਥੇ ਇੰਡੀਆ 'ਚ ਵਾਪਰ ਰਿਹਾ। ਇੱਕ ਦੋ ਘਟਨਾਵਾਂ ਹੋਰ ਵੀ ਵਾਪਰੀਆਂ ਜਿਹਦੇ ਵਿੱਚ ਕੁਛ ਯਾਤਰਾਵਾਂ ਨੇ ਹਰਕਤਾਂ ਕੀਤੀਆਂ ਨੇ, ਇੱਕ ਨੇ ਤੇ ਪਿਸ਼ਾਬ ਹੀ ਕਰ ਦਿੱਤਾ ਬਿਰਧ ਤੌਰ ਤੇ। ਸੋ ਇਹ ਜਿਹੜੇ ਹੰਗਾਮੇ ਵਾਲੀ ਗੱਲ ਹੈ, ਅੰਮ੍ਰਿਤਸਰ ਇਹ ਅਕਸਰ ਹੁੰਦਾ ਹੈ। ਆਪਾਂ ਦੇਖਦੇ ਹਾਂ ਅੰਮ੍ਰਿਤਸਰ ਅਕਸਰ ਇਹ ਖੱਜਲ ਖੁਆਰੀ ਜਿਹੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੰਗਾਮਾ ਸ਼ਬਦ ਵੀ ਮੇਰੇ ਖਿਆਲ ਦੇ ਨਾਲ ਮੀਡੀਆ ਦਾ ਘੜਿਆ ਗਲਤ ਸ਼ਬਦ ਆ। ਹੰਗਾਮਾ ਨਹੀਂ, ਉੱਥੇ ਕਹਿ ਸਕਦੇ ਕਿ ਦੁਖੀਆਂ ਨੇ ਦੁਖੀ ਹੋ ਕੇ ਸਰਕਾਰ ਦਾ ਕਹ ਲੋ ਕਿ ਪਿੱਟ ਸਿਆਪਾ ਕੀਤਾ ਜੀ, ਸਹੀ ਹੈ, ਜਾਂ ਅਥਾਰਟੀਆਂ ਦਾ ਪਿੱਟ ਸਿਆਪਾ ਕੀਤਾ। ਹੰਗਾਮਾ ਤੇ ਉਹ ਹੁੰਦਾ ਨੇ ਜਿਹੜਾ ਸ਼ਰਾਬ ਪੀ ਕੇ ਤੇ ਉੱਥੇ ਬੋਤਲਾਂ ਹੱਥ 'ਚ ਫੜ ਕੇ ਹੰਗਾਮਾ ਬਰਪਾ ਰਿਹਾ, ਨਿਕਲੋ ਬਾਹਰ, ਐ ਕਰ ਦਿਆਂਗਾ ਉਹ ਕਰ ਦੇਂਗੇ। ਤੇ ਇਹ ਤਾਂ ਖੁਦ ਦੁਖੀ ਨੇ ਜਿਨ੍ਹਾਂ ਨੇ ਕਹਾ ਘਰੇ ਜਾਣਾ, ਐਮਰਜੈਂਸੀਆਂ ਨੇ 100, ਤੁਹਾਨੂੰ ਪਤਾ ਹੀ ਹੈ ਜ਼ਿੰਦਗੀ ਦੇ ਸਿਆਪੇ ਹੁੰਦੇ ਨੇ। ਖੈਰ ਇਹ ਅੰਮ੍ਰਿਤਸਰ ਦੇ ਵਿੱਚ ਤਾਂ ਕਹਿ ਲੋ ਕਿ ਹਰੇਕ ਹਫ਼ਤੇ ਦੀ ਖਬਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਉਹ ਬਣੀ ਹੁੰਦੀ ਹੈ ਜੀ। ਮਿੰਟ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅੰਮ੍ਰਿਤਸਰ ਏਅਰਪੋਰਟ ਦੀ। ਯਾਤਰੀਆਂ ਨੇ ਹੰਗਾਮਾ ਕੀਤਾ ਜੀ, ਇੱਥੇ ਕਾਫੀ ਕੀਤਾ। हाँ जी, देखो ਇਹਦੇ ਚ ਕੀ ਸੀਗਾ ਕਿ ਇੱਕ ਜਿਹੜੀ ਫਲਾਈਟ ਜਾਣੀ ਸੀਗੀ ਅਮਰੀਕਾ ਨੂੰ, ਜਾਰਜੀਆ ਨੂੰ, ਤੇ ਇਹਦੇ ਵਿੱਚ 150 ਤੋਂ ਵੱਧ ਯਾਤਰੀਆਂ ਨੇ ਜਾਣਾ ਸੀ। ਜਿਹੜੀ ਉਹ ਕੰਪਨੀ ਸੀ ਨਿਓਸ, ਉਹਦਾ ਜਿਹੜਾ ਜਹਾਜ਼ ਸੀਗਾ ਉਹ ਉੱਥੇ ਕਿਤੇ ਜੈਪੁਰ ਹੀ ਰਹਿ ਗਿਆ। ਕਹਿੰਦੇ ਜੀ ਧੁੰਦ ਬੜੀ ਆ, ਕੱਲ ਨੂੰ ਚਲਾਂਗੇ। ਹੁਣ ਯਾਤਰੀਆਂ ਵਾਸਤੇ ਮੁਸ਼ਕਲ ਇਹ ਸੀਗੀ ਕਿ ਉਹ ਕਹਿੰਦੇ ਕਿ ਸਾਨੂੰ ਇੱਥੇ ਸੱਦ ਲਿਆ ਗਿਆ, ਬੁਲਾ ਲਿਆ ਗਿਆ, ਚੈੱਕ ਇਨ ਹੋ ਗਿਆ, ਸਾਰਾ ਕੁਝ ਜਦੋਂ ਹੋ ਗਿਆ ਤੇ ਘੰਟੇ ਬਾਅਦ ਆ ਕੇ ਆਖ ਦਿੰਦੇ ਸੀ ਬਸ ਆ ਗਈ ਜੀ ਫਲਾਈਟ, ਫਿਰ ਆ ਗਈ ਜੀ ਆ ਗਈ। ਤੇ ਇਸ ਤਰ੍ਹਾਂ ਕਰ ਕਰਕੇ ਉਹ ਕਹਿੰਦੇ ਨਾ ਖਾਣ ਦਾ ਪ੍ਰਬੰਧ, ਨਾ ਕੋਈ ਪੀਣ ਦਾ ਪ੍ਰਬੰਧ, ਨਾ ਕੋਈ ਸੌਣ ਦਾ ਇੰਤਜ਼ਾਮ। ਦੇਖੋ ਪਾਲਾ ਬੜਾ ਜੀ, ਠੰਡ ਬੜੀ ਜੇ ਇੱਥੇ, ਬੜੀ ਠੰਡ ਆ, ਹੱਡਾਂ ਨੂੰ ਐ ਚੀਰਦੀ ਜਾਂਦੀ ਆ। ਤੇ ਜਿਹੜਾ ਹੁਣ ਵੇਟ ਕਰਨ ਵਾਲਾ ਹੈ, ਇੰਤਜ਼ਾਰ ਕਰਨ ਵਾਲਾ, ਉਹਦੇ ਲਈ ਤੇ ਹੋਰ ਮੁਸੀਬਤ ਹੈ ਕਿ ਭਾਈ ਕਦੋਂ ਯਾਤਰਾ ਸ਼ੁਰੂ ਹੋਵੇ, ਕਦੋਂ ਯਾਤਰਾ ਮੁੱਕਣੀ ਹੈ। ਉਹਦੇ ਤੋਂ ਪਹਿਲਾਂ 24 ਘੰਟਿਆਂ ਦੀ ਇਹ ਖੱਜਲ ਖੁਆਰੀ, ਇਹ ਵੀ ਬੜਾ ਥਕਾਵਟ ਵਾਲਾ ਕੰਮ ਹੈ ਨਾ, ਕਿਉਂਕਿ ਜਹਾਜ਼ ਦੇ ਵਿੱਚ ਵੀ ਤੇ ਵੱਜੇ ਜਾਣਾ। ਤੋ ਇਸ ਕਰਕੇ ਇਹ ਅੱਡਾ ਫਿਰ ਤੁਹਾਨੂੰ ਪਤਾ ਹੀ ਹੈ, ਸਕੀਮਾਂ ਪਾਉਣ ਲੱਗ ਜਾਂਦੇ ਆ। ਨਹੀਂ ਜੀ ਦੇਖੋ ਧੁੰਦ ਕਰਕੇ ਉੱਥੇ ਲੈਂਡ ਕਰਾਉਣੀ ਪਈ ਫਲਾਈਟ, ਅਸੀਂ ਤੇ ਕਿਹਾ ਸੀ ਕਿ ਤੁਹਾਨੂੰ ਹੋਟਲ ਲੈ ਦਿੰਨੇ, ਤੁਸੀਂ ਉੱਥੇ ਰਹੋ। ਉਹ ਕਹਿੰਦੇ ਕੁਛ ਨਹੀਂ ਕਿਹਾ, ਇਹਨਾਂ ਨੇ ਕਿਹਾ ਸਾਨੂੰ, ਇਹ ਜਿਹੜੇ ਬੋਲਦੇ ਪਏ ਨੇ ਹੁਣ। ਸੋ ਇਹ ਇਸ ਕਰਕੇ ਹੰਗਾਮਾ ਹੋਇਆ ਔਰ ਕਾਫੀ ਕੁਛ ਹੈ ਜਿਹੜਾ ਇੱਥੇ ਇੰਡੀਆ 'ਚ ਵਾਪਰ ਰਿਹਾ। ਇੱਕ ਦੋ ਘਟਨਾਵਾਂ ਹੋਰ ਵੀ ਵਾਪਰੀਆਂ ਜਿਹਦੇ ਵਿੱਚ ਕੁਛ ਯਾਤਰਾਵਾਂ ਨੇ ਹਰਕਤਾਂ ਕੀਤੀਆਂ ਨੇ, ਇੱਕ ਨੇ ਤੇ ਪਿਸ਼ਾਬ ਹੀ ਕਰ ਦਿੱਤਾ ਬਿਰਧ ਤੌਰ ਤੇ। ਸੋ ਇਹ ਜਿਹੜੇ ਹੰਗਾਮੇ ਵਾਲੀ ਗੱਲ ਹੈ, ਅੰਮ੍ਰਿਤਸਰ ਇਹ ਅਕਸਰ ਹੁੰਦਾ ਹੈ। ਆਪਾਂ ਦੇਖਦੇ ਹਾਂ ਅੰਮ੍ਰਿਤਸਰ ਅਕਸਰ ਇਹ ਖੱਜਲ ਖੁਆਰੀ ਜਿਹੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੰਗਾਮਾ ਸ਼ਬਦ ਵੀ ਮੇਰੇ ਖਿਆਲ ਦੇ ਨਾਲ ਮੀਡੀਆ ਦਾ ਘੜਿਆ ਗਲਤ ਸ਼ਬਦ ਆ। ਹੰਗਾਮਾ ਨਹੀਂ, ਉੱਥੇ ਕਹਿ ਸਕਦੇ ਕਿ ਦੁਖੀਆਂ ਨੇ ਦੁਖੀ ਹੋ ਕੇ ਸਰਕਾਰ ਦਾ ਕਹ ਲੋ ਕਿ ਪਿੱਟ ਸਿਆਪਾ ਕੀਤਾ ਜੀ, ਸਹੀ ਹੈ, ਜਾਂ ਅਥਾਰਟੀਆਂ ਦਾ ਪਿੱਟ ਸਿਆਪਾ ਕੀਤਾ। ਹੰਗਾਮਾ ਤੇ ਉਹ ਹੁੰਦਾ ਨੇ ਜਿਹੜਾ ਸ਼ਰਾਬ ਪੀ ਕੇ ਤੇ ਉੱਥੇ ਬੋਤਲਾਂ ਹੱਥ 'ਚ ਫੜ ਕੇ ਹੰਗਾਮਾ ਬਰਪਾ ਰਿਹਾ, ਨਿਕਲੋ ਬਾਹਰ, ਐ ਕਰ ਦਿਆਂਗਾ ਉਹ ਕਰ ਦੇਂਗੇ। ਤੇ ਇਹ ਤਾਂ ਖੁਦ ਦੁਖੀ ਨੇ ਜਿਨ੍ਹਾਂ ਨੇ ਕਹਾ ਘਰੇ ਜਾਣਾ, ਐਮਰਜੈਂਸੀਆਂ ਨੇ 100, ਤੁਹਾਨੂੰ ਪਤਾ ਹੀ ਹੈ ਜ਼ਿੰਦਗੀ ਦੇ ਸਿਆਪੇ ਹੁੰਦੇ ਨੇ। ਖੈਰ
ਇਹ ਅੰਮ੍ਰਿਤਸਰ ਦੇ ਵਿੱਚ ਤਾਂ ਕਹਿ ਲਓ ਕਿ ਹਰੇਕ ਹਫ਼ਤੇ ਦੀ ਖਬਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਉਹ ਬਣੀ ਹੁੰਦੀ ਹੈ। ਜੀ, ਜੀ।